ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। मैं ਤੁਹਾਡੀ ਹੋਸਟ ਰੀਤ ਕੌਰ ਨਿਊਜ਼ TV 84 ਦੇ ਨਾਲ ਵੀਅਰਸ ਦੂਸਰੇ ਸੰਸਾਰ ਯੁੱਧ ਦੇ ਖਾਤਮੇ ਤੋਂ ਬਾਅਦ ਯੂਨਾਈਟਿਡ ਨੇਸ਼ਨ ਨਾਮ ਦੀ ਸੰਸਥਾ ਹੋਂਦ ਵਿੱਚ ਆਈ। 10 ਦਸੰਬਰ 1948 ਨੂੰ 500 ਦੇ ਲਗਭਗ ਦੇਸ਼ਾਂ ਦੇ ਨੁਮਾਇੰਦਿਆਂ ਨੇ ਸੈਨ ਫ੍ਰਾਂਸਿਸਕੋ ਵਿਖੇ ਚਾਰਟਰ ਆਫ ਹਿਊਮਨ ਰਾਈਟਸ ਜਾਨੀ ਕਿ ਮਨੁੱਖੀ ਹੱਕਾਂ ਦਾ ਐਲਾਨਨਾਮਾ ਮਨਜ਼ੂਰ ਕੀਤਾ। ਇਹ ਪਹਿਲੀ ਵਾਰ ਸੀ ਜਦੋਂ ਮਨੁੱਖੀ ਹੱਕਾਂ ਨੂੰ ਗਲੋਬਲ ਪੱਧਰ ਤੇ ਡਿਫਾਈਨ ਕੀਤਾ ਗਿਆ। ਇਹਨਾਂ ਮੁੱਢਲੇ ਹੱਕਾਂ ਵਿੱਚ ਧਾਰਮਿਕ, ਆਰਥਿਕ, सियासी हकों के नाल राइट ऑफ सैल्फ डिटरमिनेशन नूं भी मानता दी गई। 15 अगस्त 1947 ਨੂੰ ਭਾਰਤ आज़ाद होया ਅਤੇ ਭਾਰत सरकार ने भी इस चार्टर ऑफ ह्यूमन राइट्स ਨੂੰ मानता दी। पर अफसोस कि 66 साल बाद भी पंजाब के अलग-अलग सरकारां ने भारत विचलियां घट गिनतियां जानी कि सिख, मुसलमान, ईसाई और दलितां आदि मनुखी हकों ਨੂੰ बड़ी बुरी तरह कुचलिया है। सिख कौम ਲਈ जून 1984 का घल्लूघारा, नवंबर 1984 की सिख नस्लकुशी और फिर 1984 तो लैके 1994-95 तक हज़ारां सिख नौजवानों को झूठे पुलिस मुकाबलियां विच मारना और फिर उन्होंने अनपछातियां लाशां बना देना एक रूटीन बन गया सी। पंजाब विच जदों जबर दा बोलबाला सी उदों कुछ बहादुर इंसानां ने सरकारी जबर नूं चैलेंज करदिआं मनुखी हकां दी खातिर कानूनी लड़ाई लड़ी। इन्हां बहादुर वकीलों में सरदार अमर सिंह चाहल एक विशेष थां रखते हैं। चाहल साहब ने बेकसूर सिख नौजवानों के केस लड़े और वख-वख अंतरराष्ट्रीय प्लेटफॉर्म ते भारत सरकार के जुल्मां नूं भी बेनकाब किया। 31 दसंबर 1995 नूं पंजाब का चीफ मिनिस्टर बेअंत सिंह अपने जुल्मां करके मारिया गया और इस केस के दोषियों भी बचाने लई सरदार अमर सिंह चाहल अगे आए। व्यूअर्स, ਇਹ ਨਾ ਕਦੇ ਧਮਕੀਆਂ ਤੋਂ ਡਰੇ ਹਨ ਅਤੇ ਇਹਨਾਂ ਨੇ ਨਾ ਹੀ ਕਿਸੇ ਹੋਰ ਧੱਕੇ ਦੀ ਪਰਵਾਹ ਕੀਤੀ ਹੈ। ਜੇਲ੍ਹ ਵਿੱਚ ਲੰਮੇ ਸਮੇਂ ਤੋਂ ਬੰਦ 6 ਸਿੰਘਾਂ ਦੀ ਰਿਹਾਈ ਲਈ 44 ਦਿਨਾਂ ਦੀ ਭੁੱਖ ਹੜਤਾਲ ਤੇ ਬੈਠੇ ਭਾਈ ਗੁਰਬਖਸ਼ ਸਿੰਘ ਜੀ ਦੀ ਹਿਮਾਇਤ ਵਿੱਚ ਬਣੀ 5 ਮੈਂਬਰੀ ਕਮੇਟੀ ਦੇ ਵੀ ਆਪ ਮੈਂਬਰ ਸਨ ਅਤੇ ਮੀਡੀਆ ਨਾਲ ਵੀ ਚਾਹਲ ਸਾਹਿਬ ਨੇ ਬੜੀ ਯੋਗਤਾ ਨਾਲ ਕਮਿਊਨੀਕੇਟ ਕੀਤਾ। ਅੱਜ ਅਸੀਂ ਸਰਦਾਰ ਅਮਰ ਸਿੰਘ ਚਾਹਲ ਨੂੰ ਤੁਹਾਨੂੰ ਮਿਲਾਉਣ ਜਾ ਰਹੇ ਹਾਂ। ਇਹਨਾਂ ਨਾਲ ਅਸੀਂ ਉਹਨਾਂ ਦੇ ਮਨੁੱਖੀ ਹੱਕਾਂ ਦੇ ਸਫ਼ਰ, ਭਾਈ ਗੁਰਬਖਸ਼ ਸਿੰਘ ਜੀ ਦੀ ਭੁੱਖ ਹੜਤਾਲ ਅਤੇ ਜੇਲ੍ਹਾਂ ਵਿੱਚ ਬੰਦ ਸਿੰਘਾਂ ਦੀ ਰਿਹਾਈ ਅਤੇ ਹੋਰ ਪੰਥਕ ਮਸਲਿਆਂ ਦੀ ਗੱਲਬਾਤ ਕਰਦੇ ਹਾਂ। ਤਾਂ ਸਾਨਾ ਹੁਣ ਲਾਈਨ ਤੇ ਜੁੜ ਚੁੱਕੇ ਨੇ ਚੰਡੀਗੜ੍ਹ ਤੋਂ ਭਾਈ ਅਮਰ ਸਿੰਘ ਚਾਹਲ ਜੀ। ਵੀਰ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਚਾਹਲ ਸਾਹਿਬ, ਤੁਹਾਡਾ ਸਾਡੇ ਸ਼ੋਅ ਦੇ ਵਿੱਚ ਪਹਿਲੀ ਵਾਰ ਆਉਣ ਤੇ ਸਿੱਖ ਸੰਗਤਾਂ ਦੇ ਰੂਬਰੂ ਹੋਣ ਤੇ ਅਸੀਂ ਬਹੁਤ ਸਵਾਗਤ ਕਰਦੇ ਹਾਂ। ਚਾਹਲ ਸਾਹਿਬ, ਸਭ ਤੋਂ ਪਹਿਲਾਂ ਅਸੀਂ ਤੁਹਾਡੇ ਬਾਰੇ ਹੀ ਜਾਣਨਾ ਚਾਹਾਂਗੇ ਕਿ ਤੁਸੀਂ ਕਿਵੇਂ ਮਨੁੱਖੀ ਹੱਕਾਂ ਦੇ ਖੇਤਰ ਦੇ ਵਿੱਚ ਸਰਗਰਮ ਹੋਏ। ਮੈਂ ਮੁੱਢ ਤੋਂ ਹੀ ਜਦੋਂ 1970 ਚ LLB ਕਰਕੇ ਵਕੀਲੀ ਜਾਂ ਪ੍ਰੈਕਟਿਸ ਸ਼ੁਰੂ ਕੀਤੀ ਹੈ ਐਜ਼ ਐਡਵੋਕੇਟ ਜੀ, ਮੇਰਾ ਉਹਨਾਂ ਲੋਕਾਂ ਦੇ ਨਾਲ ਖਾਸਾ ਪਿਆਰ ਸਤਿਕਾਰ ਚ ਮੇਰੀ ਤਮੰਨਾ ਚ ਮੇਰੀ ਜਿਹੜੀ ਹੈ ਸੋਚਣੀ ਉਹਨਾਂ ਦੇ ਨਾਲ ਰਹੀ ਹੈ ਜਿਨ੍ਹਾਂ ਨੂੰ ਬੇਇਨਸਾਫੀ ਹੋਈ ਹੈ, ਜਿਨ੍ਹਾਂ ਦੇ ਨਾਲ ਚ ਜਿਨ੍ਹਾਂ ਨੂੰ ਕਾਨੂੰਨੀ ਪ੍ਰਕਿਰਿਆ ਚ ਵਰਤਦਿਆਂ ਬੜੇ ਮੁਸ਼ਕਲਾਂ ਆਉਂਦੀਆਂ, ਚਾਹੇ ਉਹਨਾਂ ਨੂੰ ਮਾਇਕ ਹੋਏ, ਚਾਹੇ ਪਰਿਵਾਰਕ ਹੋਏ, ਚਾਹੇ ਕੋਈ ਉਹਨਾਂ ਨੂੰ ਕਾਨੂੰਨੀ ਹੋਵੇ ਜੀ। ਉਹ ਮੇਰੀ ਮਤਲਬ ਜਿਹੜੀ ਹੈ ਇਹ ਪਰਮਾਤਮਾ ਦੀ ਦੇਣ ਹੈ, ਵਾਹਿਗੁਰੂ ਦੀ ਸਿੱਖੀ ਸਿਧਾਂਤਾਂ ਦਾ ਸਟੂਡੈਂਟ ਹੋਣ ਕਰਕੇ ਮੈਨੂੰ ਇਹ ਜਿਹੜੀ ਹੈ ਇਹ ਮੇਰੀ ਜਿਹੜੀ ਹੈ ਗੱਲ ਅੱਗੇ ਤੋਰੀ ਹੈ ਮੈਂ, ਕਿਉਂਕਿ ਇਨਸਾਨੀਅਤ ਦੀ ਸੇਵਾ ਕਰਨੀ ਜਿਹੜੀ ਹੈ ਸਭ ਤੋਂ ਵੱਡੀ ਸੇਵਾ ਹੈ। ਇਸ ਮੱਦੇਨਜ਼ਰ ਰੱਖ ਕੇ ਮੈਂ 1970 ਤੋਂ ਲੈ ਕੇ ਅੱਜ ਤੱਕ ਜਿਸ ਤਰ੍ਹਾਂ ਦੀ ਵੀ ਸੇਵਾ ਦਾ ਮੌਕਾ ਮਿਲਿਆ ਤੇ ਖਾਸ ਕਰਕੇ ਸਿੱਖ ਸੰਘਰਸ਼ ਦੇ ਵਿੱਚ ਜਿਸ ਤਰ੍ਹਾਂ ਦਾ ਯੋਗਦਾਨ ਪਾਉਣ ਦਾ ਮੌਕਾ ਮਿਲਿਆ, ਉਹ ਆਪਣੀ ਜਿੰਨੀ ਕੁ ਪਰਮਾਤਮਾ ਨੇ ਬੁੱਧੀ ਬਖਸ਼ੀ ਉਹ ਸੰਸਾਰ ਚੱਲ ਰਿਹਾ ਜੀ। ਜਿਸ ਤਰ੍ਹਾਂ ਚਾਹਲ ਸਾਹਿਬ ਅਸੀਂ ਇੰਟਰੋਡਕਸ਼ਨ ਦੇ ਵਿੱਚ ਦੱਸਿਆ ਕਿ ਇੰਨਾ ਉਸ ਵੇਲੇ 1995 ਵਿੱਚ 1994 ਵਿੱਚ ਇੰਨਾ ਕਾਲਾ ਦੌਰ ਸੀਗਾ, ਸਿੱਖ ਬੱਚਿਆਂ ਨੂੰ ਅਣਪਛਾਤੀਆਂ ਲਾਸ਼ਾਂ ਬਣਾ ਦਿੱਤਾ ਜਾਂਦਾ ਸੀਗਾ। ਇਹ ਬੜਾ ਖਤਰਿਆਂ ਭਰਿਆ ਫੀਲ ਸੀ ਜਿਸ ਵਿੱਚ ਤੁਸੀਂ ਸਰਗਰਮ ਸੀਗੇ। ਕੁਝ ਵਕੀਲ ਉਸ ਵੇਲੇ ਮਾਰੇ ਵੀ ਗਏ ਜਿਨ੍ਹਾਂ ਵਿੱਚ ਕੁਲਵੰਤ ਸਿੰਘ ਸੈਣੀ, ਉਹਨਾਂ ਦੀ ਪਤਨੀ ਤੇ ਉਹਨਾਂ ਦਾ ਬੱਚਾ ਵੀ ਸ਼ਾਮਿਲ ਸਨ। ਕੀ ਤੁਹਾਨੂੰ ਕਦੇ ਨਿੱਜੀ ਧਮਕੀਆਂ ਜਾਂ ਖਤਰੇ ਦਾ ਸਾਹਮਣਾ ਕਰਨਾ ਪਿਆ? ਇਸ ਬਾਰੇ ਵੀ ਸਾਨੂੰ ਜਾਣਕਾਰੀ ਦਿਓ। ਹਾਂ, ਉਸ ਕਾਲੇ ਦੌਰ ਚ ਜਿਹੜੀ ਹੈ ਇਹ ਬੜੀ ਬਦਕਿਸਮਤੀ ਦੀ ਗੱਲ ਹੈ ਕਿ 5 ਵਕੀਲ ਸਾਹਿਬਾਨ ਸਾਡੇ ਪੰਜਾਬ ਚ ਜਿਹੜੇ ਸਾਡੇ ਨਾਲ ਹਿਊਮਨ ਰਾਈਟਸ ਦੀ ਜਾਂ ਮਨੁੱਖੀ ਅਧਿਕਾਰਾਂ ਦੀ ਗੱਲ ਕਰਦੇ ਸਨ, ਉਹਨਾਂ ਦਾ ਕੋਈ ਅਪਰਾਧੀ ਪਿਛੋਕੜ ਨਹੀਂ ਸੀ। ਸਿਰਫ ਤੇ ਸਿਰਫ ਇੰਨਾ ਹੀ ਦੋਸ਼ ਸੀ ਵੀ ਉਹ ਬੇਇਨਸਾਫੀ ਚਾਹੇ ਜ਼ੁਲਮ ਦੇ ਖਿਲਾਫ ਆਵਾਜ਼ ਉਠਾਉਂਦੇ ਸਨ। ਜਿੱਥੇ ਮਨੁੱਖੀ ਅਧਿਕਾਰਾਂ ਦਾ ਘਾਣ ਹੁੰਦਾ ਸੀ ਉੱਥੇ ਸਾਡੇ ਨਾਲ ਆਵਾਜ਼ ਉਠਾਉਂਦੇ ਉਹਨਾਂ ਨੂੰ ਮਾਰ ਦਿੱਤਾ ਗਿਆ। ਇਹ ਬੜੀ ਬਦਕਿਸਮਤੀ ਦਾ ਦੌਰ ਸੀ। ਸਾਡੇ ਤੇ ਵੀ ਜੋ ਕੁਛ ਕਰਨਾ ਸੀ ਸਰਕਾਰ ਨੇ ਕਰਨ ਦੇ ਹੱਥ ਕੰਡੇ ਵਰਤੇ, ਧਮਕੀਆਂ ਭਰੇ ਲੈਟਰ ਵੀ ਆਉਂਦੇ ਰਹੇ
ਤੇ ਮੌਕਾ ਮਿਲਦੇ ਇਹ ਵੀ ਕੋਸ਼ਿਸ਼ ਕੀਤੀ ਗਈ ਵੀ ਅਸੀਂ ਇਸ ਮੂਵਮੈਂਟ ਜਾਂ ਇਸ ਜਿਹੜੀ ਹੈਗੀ ਆ ਕਾਨੂੰਨੀ ਲੜਾਈ ਵੀ ਕਿਸੇ ਨੂੰ ਨਾ ਦੇ ਸਕੀਏ। ਇਸ ਦੇ ਬਾਵਜੂਦ ਵੀ ਪ੍ਰਮਾਤਮਾ ਦੀ ਜਿਹੜੀ ਹੈ ਬੜੀ ਕਿਰਪਾ ਰਹੀ ਹੈ ਵੀ ਹੌਸਲਾ ਕਰਕੇ ਕਿ ਮਰਨਾ ਜਿਉਣਾ ਤੇ ਰੱਬ ਦੇ ਹੱਥ, ਇਸ ਕਰਕੇ ਚੰਗਾ ਕੰਮ ਕਰਨ ਤੋਂ ਪਿੱਛੇ ਨਹੀਂ ਹੋਣਾ ਚਾਹੀਦਾ। ਇਹੋ ਹੀ ਤਮੰਨਾ ਨਾਲ ਜਿਹੜਾ ਹੈ ਅੱਜ ਤੱਕ ਲਗਾਤਾਰ ਇਹ ਮਨੁੱਖੀ ਸੇਵਾ ਕਰਨ ਦੀ ਜਿਹੜੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਜੀ ਬਿਲਕੁਲ। ਤੇ ਭਾਈ ਸਾਹਿਬ, ਹੁਣ ਅਸੀਂ ਤੁਹਾਡੇ ਨਾਲ ਭਾਈ ਗੁਰਬਖਸ਼ ਸਿੰਘ ਜੀ ਦੀ ਭੁੱਖ ਹੜਤਾਲ ਵੱਲ ਵੀ ਗੱਲਬਾਤ ਕਰਦੇ ਹਾਂ। ਉਹ ਤੁਹਾਨੂੰ ਕੀ ਲੱਗਦਾ ਹੈ ਕਿ ਜਿਸ ਮਕਸਦ ਲਈ ਵਰਤ ਰੱਖਿਆ ਗਿਆ ਸੀ, ਕੀ ਉਹ ਨਿਸ਼ਾਨਾ ਪੂਰਾ ਹੋ ਗਿਆ ਹੈ? ਇਸ ਬਾਰੇ ਵੀ ਜਾਣਕਾਰੀ ਦਿਓ। ਮੈਡਮ ਸੁਣਦਾ ਨਹੀਂ ਜੇ, ਪਲੀਜ਼ ਉੱਚੀ। ਜੀ ਭਾਈ ਸਾਹਿਬ, ਅਸੀਂ ਤੁਹਾਨੂੰ ਹੁਣ ਭਾਈ ਗੁਰਬਖਸ਼, ਦੁਬਾਰਾ ਰਿਪੀਟ ਕਰੋ। ਹਾਂਜੀ, ਜਿਸ ਤਰ੍ਹਾਂ ਤੁਸੀਂ ਜਾਣਦੇ ਕਿ ਭਾਈ ਗੁਰਬਖਸ਼ ਸਿੰਘ ਜੀ ਨੇ ਬੰਦੀ ਸਿੰਘਾਂ ਲਈ ਭੁੱਖ ਹੜਤਾਲ ਤੇ ਬੈਠੇ ਸਨ, ਤੁਹਾਨੂੰ ਕੀ ਲੱਗਦਾ ਕਿ ਉਹਨਾਂ ਦਾ ਨਿਸ਼ਾਨਾ ਪੂਰਾ ਹੋ ਗਿਆ ਹੈ? ਇਸ ਬਾਰੇ ਵੀ ਜਾਣਕਾਰੀ ਦਿਓ। ਦੇਖिए, ਨਿਸ਼ਾਨਾ ਤੇ ਅਜੇ ਨਹੀਂ ਪੂਰਾ ਹੋਇਆ। ਕਾਰਨ ਇਹ ਹੈ ਵੀ ਜਿੰਨਾ ਚਿਰ ਪੱਕੀਆਂ ਰਿਹਾਈਆਂ ਨਹੀਂ ਹੁੰਦੀਆਂ, ਕਿਉਂਕਿ ਬਹੁਤੇ ਸਾਰੇ ਜਿਹੜੇ ਸਿੱਖ ਰਾਜਨੀਤਿਕ ਧਾਰਮਿਕ ਮਾਮਲਿਆਂ 'ਚ ਅੰਦਰ ਕੀਤੇ ਗਏ ਨੇ, ਉਹਨਾਂ ਤੇ ਵੱਖ-ਵੱਖ ਦੋਸ਼ ਲਾਏ ਗਏ ਨੇ, ਜਿਨ੍ਹਾਂ 'ਚੋਂ ਬਹੁਤੇ ਕੇਸ ਜਿਹੜੇ ਨੇ ਝੂਠੇ ਨੇ। ਝੂਠੇ ਕੇਸਾਂ 'ਚ ਵੀ ਝੂਠੀ ਗਵਾਹੀ ਭੁਗਤਾ ਕੇ ਉਹਨਾਂ ਨੂੰ ਬਹੁਤ ਵੱਡੀ ਸਜ਼ਾ ਦਿੱਤੀ ਹੈ ਮੌਕੇ ਦੇ ਮੁਤਾਬਕ। ਇਸ ਦੇ ਬਾਵਜੂਦ ਵੀ ਉਹਨਾਂ ਨੂੰ ਨਹੀਂ ਛੱਡਿਆ ਜਾ ਰਿਹਾ, ਤੇ ਇਸ ਕਰਕੇ ਜਿੰਨਾ ਚਿਰ ਉਹਨਾਂ ਦੀ ਪੱਕੀ ਰਿਹਾਈ ਨਹੀਂ ਜਾਂਦੀ ਹੈ, ਜਦੋਂ ਜਿਹੜੀ ਇਹ ਜਾਰੀ ਰਹਿਣੀ ਚਾਹੀਦੀ। ਤੇ ਕੋਸ਼ਿਸ਼ ਕਰਾਂਗੇ ਜੋ ਸਾਡੇ ਕਾਨੂੰਨੀ ਹੱਕੀ ਮਾਮਲੇ ਨੇ ਉਹਨਾਂ ਨੂੰ ਅੱਗੇ ਤੋਰੀਏ ਜੀ। ਤੇ ਭਾਈ ਸਾਹਿਬ, ਇਹ ਵੀ ਦੱਸੋ, ਜਿਸ ਤਰ੍ਹਾਂ ਭਾਈ ਗੁਰਬਖਸ਼ ਸਿੰਘ ਜੀ ਦੀ ਭੁੱਖ ਹੜਤਾਲ 44 ਦਿਨਾਂ ਦੇ ਵਿੱਚ ਬਹੁਤ ਕੁਝ ਸਾਨੂੰ ਵੇਖਣ ਨੂੰ ਮਿਲਿਆ। ਤੁਸੀਂ ਅਕਾਲ ਤਖਤ ਸਾਹਿਬ ਦੇ ਜਥੇਦਾਰ ਅਤੇ ਸੰਤ ਸਮਾਜ ਦੇ ਰੋਲ ਨੂੰ ਕਿਵੇਂ ਵੇਖਦੇ ਹੋ? ਇਸ ਬਾਰੇ ਵੀ ਥੋੜੀ ਜਾਣਕਾਰੀ ਦਿਓ। ਦੇਖिए, ਜਿੰਨਾ ਅੱਗੇ ਹੋ ਕੇ ਉਹਨਾਂ ਨੂੰ ਆਪਣਾ ਰੋਲ ਅਦਾ ਕਰਨਾ ਚਾਹੀਦਾ ਸੀ, ਉਹ ਨਹੀਂ ਕਰ ਪਾਏ ਜੀ। ਸੰਤ ਸਮਾਜ ਦਾ ਤੇ ਜਿਹੜਾ ਮਾਮਲਾ ਹੈ, ਉਹ ਉਹਨਾਂ ਦੇ ਕੁਝ ਕਾਰਕੁਨ ਜਿਹੜੇ ਨੇ ਉੱਥੇ ਹਾਜ਼ਰੀ ਭਰਦੇ ਰਹੇ ਨੇ, ਉਹਨਾਂ ਯੋਗਦਾਨ ਦਿੱਤਾ, ਲੇਕਿਨ ਉਹਨਾਂ ਦੇ ਮੁਖੀ ਜਿਹੜੇ ਸੀ ਬਾਬਾ ਹਰਨਾਮ ਸਿੰਘ ਜੀ ਧੂਮਾ ਜੀ, ਉਹਨਾਂ ਦੀ ਭੂਮਿਕਾ ਜਿਹੜੀ ਹੈ ਕੋਈ ਅੱਛੀ ਨਹੀਂ ਰਹੀ। ਤਾਂ ਹੀ ਉਹ ਜਦੋਂ ਅਖੀਰ ਦੇ ਦਿਨਾਂ 'ਚ ਉਹਨਾਂ ਨੂੰ ਮਿਲਣ ਆਏ ਨੇ ਰਾਤ ਦੇ 10 ਵਜੇ ਕਿਸੇ ਵੇਲੇ, ਤੇ ਦਾਸ ਉੱਥੇ ਹਾਜ਼ਰ ਸੀ, ਤੇ ਗੁਰਬਖਸ਼ ਸਿੰਘ ਖਾਲਸਾ ਨੇ ਦੁਬਾਰਾ ਹਾਲਾਂਕਿ ਜਾਣਦੇ ਸੀ, ਉਹਨਾਂ ਨੂੰ ਪੁੱਛਿਆ ਵੀ ਬਾਬਾ ਜੀ ਤੁਸੀਂ ਕੌਣ ਆ, ਤੁਹਾਡਾ ਕੀ ਨਾਂ ਹੈ, ਤੁਸੀਂ ਕਿਉਂ ਇੱਥੇ ਆਏ ਆ, ਇੰਨੇ ਦਿਨ ਬਾਅਦ ਕਿਉਂ ਆਏ? ਮਤਲਬ ਉਹਨਾਂ ਦੀ ਬੜੀ ਪਤਲੀ ਹਾਲਤ ਹੋ ਗਈ ਸੀ ਵੀ ਮੇਰੇ ਤੇ ਏਡਾ ਵੱਡਾ ਜਿਹੜਾ ਹੈ ਮੈਨੂੰ ਦਾਗ ਲੱਗ ਗਿਆ ਹੈ। ਲੇਕਿਨ ਉਹਨਾਂ ਨੂੰ ਇਹ ਸੋਝੀ ਹੋਣੀ ਚਾਹੀਦੀ ਸੀ, ਏਡੇ ਵੱਡੇ ਮੁਖੀ ਸਨ ਵੀ ਐਡੀ ਵੱਡੀ ਜਦੋਜਹਿਦ ਸਿੱਖਾਂ ਦੀ ਚੱਲ ਰਹੀ ਹੈ, ਤੇ ਉਹ ਇਹ ਗੱਲ ਕਹਿ ਰਹੇ ਸੀ ਨਾ ਵੀ ਮੈਂ ਬੰਬੇ ਜੋ ਉੱਥੇ ਪ੍ਰਚਾਰ ਕਰਨ ਗਿਆ ਸੀ, ਪ੍ਰਚਾਰ ਤੇ ਇੱਥੇ ਬੈਠੇ ਗੁਰਬਖਸ਼ ਸਿੰਘ ਨੇ ਉਹਨਾਂ ਨੂੰ ਜ਼ਿਆਦਾ ਕਰ ਦਿੱਤਾ ਵੀ ਸਿੱਖਾਂ ਨਾਲ ਬੇਇਨਸਾਫੀ ਹੋ ਰਹੀ ਹੈ, ਉਹਨਾਂ ਦੇ ਬੰਦੇ ਸਾਲਾਂ ਬੱਧੀ ਜੇਲ੍ਹ 'ਚ ਨੇ, ਉਹਨਾਂ ਨੂੰ ਛੱਡ ਨਹੀਂ ਰਹੇ। ਕਾਨੂੰਨੀ ਵੀ ਪ੍ਰਕਿਰਿਆ ਜਿਹੜੀ ਹੈ ਉਹ ਗਲਤ ਤਰੀਕੇ ਦੇ ਨਾਲ ਕਰਕੇ ਤੇ ਉਹਨਾਂ ਨੂੰ ਅੰਦਰ ਰੱਖਿਆ ਜਾ ਰਿਹਾ ਸੀ। ਸੋ ਉਹਨਾਂ ਨੂੰ ਬੰਦੀ ਚੋਂ ਬਾਹਰ ਜਿਹੜਾ ਕੱਢਣਾ ਸੀ, ਇਸ ਤੋਂ ਵੱਡਾ ਧਰਮ ਦਾ ਪ੍ਰਚਾਰ ਜਾਂ ਇਸ ਤੋਂ ਵੱਡਾ ਮਨੁੱਖੀ ਅਧਿਕਾਰਾਂ ਦਾ, ਚਾਹੇ ਇਸ ਤੋਂ ਵੱਡਾ ਜਿਹੜਾ ਹੈ ਸਿੱਖੀ ਦਾ ਸਿਧਾਂਤ ਹੋਰ ਕੀ ਹੋ ਸਕਦਾ ਸੀ ਜੀ। ਸੋ ਬਹੁਤੀਆਂ ਜਿਹੜੀਆਂ ਸਾਡੀਆਂ ਸੰਸਥਾਵਾਂ ਨੇ, ਉਹਨਾਂ ਨੇ ਆਪਣਾ ਉਹ ਯੋਗਦਾਨ ਨਹੀਂ ਪਾਇਆ ਜਿਹੜਾ ਪਾਉਣਾ ਚਾਹੀਦਾ ਸੀ। ਹਾਂਜੀ ਬਿਲਕੁਲ। ਤੇ ਵੀਰ ਜੀ, ਜਿਸ ਤਰ੍ਹਾਂ ਭਾਈ ਗੁਰਬਖਸ਼ ਸਿੰਘ ਜੀ ਦੀ ਭੁੱਖ ਹੜਤਾਲ ਦੀ ਹਮਾਇਤ ਦੇ ਵਿੱਚ ਜਿਹੜੀ 5 ਮੈਂਬਰੀ ਕਮੇਟੀ ਸ਼ੁਰੂ ਕੀਤੀ ਗਈ ਸੀ, ਆਪ ਉਸ ਦੇ ਮੈਂਬਰ ਵੀ ਹੋ, ਤੁਸੀਂ ਆਪ ਜਥੇਦਾਰ ਅਕਾਲ ਤਖਤ ਸਾਹਿਬ ਨੂੰ ਮਿਲੇ, ਉਹਨਾਂ ਦੇ ਮੈਮੋਰੈਂਡਮ ਲੈ ਕੇ ਗਏ, ਉੱਥੇ ਮੀਟਿੰਗ ਦੇ ਵਿੱਚ ਕੀ ਹੋਇਆ? ਇਸ ਬਾਰੇ ਵੀ ਸਾਨੂੰ ਡਿਟੇਲ ਦੇ ਵਿੱਚ ਬਾਲੀਆ ਸੰਗਤਾਂ ਨੂੰ ਦੱਸੋ। ਮੇਰੇ ਨਾਲ ਸਰਦਾਰ ਹਰਪਾਲ ਸਿੰਘ ਜੀ ਚੀਮਾ, ਜੋ ਉਹ ਵੀ ਐਡਵੋਕੇਟ ਨੇ ਜੀ, ਇੱਕ ਆਰਪੀ ਸਿੰਘ ਜੀ ਜਿਹੜੇ ਨੇ ਜੀ, ਤੇ ਇੱਕ ਇਹਨਾਂ ਗੁਰਬਖਸ਼ ਸਿੰਘ ਦਾ ਬੇਟਾ ਸਨ, ਇਸ ਤਰ੍ਹਾਂ ਤੇ ਇੱਕ ਹੋਰ ਸੱਜਣ ਸਨ ਭਾਈ ਅਮਰੀਕ ਸਿੰਘ ਜੀ। ਇਹ ਅਸੀਂ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਨੂੰ ਮਿਲੇ ਸੀ, ਤੇ ਉਹਨਾਂ ਨੂੰ ਜਾ ਕੇ ਬੇਨਤੀ ਕੀਤੀ ਸੀ ਕਿ ਤੁਸੀਂ ਆਪਣਾ ਯੋਗਦਾਨ ਪਾਓ ਤਾਂ ਕਿ ਇਹ ਸਿੰਘਾਂ ਦੀ ਰਿਹਾਈ ਹੋ ਸਕੇ ਤੇ ਗੁਰਬਖਸ਼ ਸਿੰਘ ਖਾਲਸਾ ਜੀ ਦੀ ਜਿਹੜੀ ਹੈਗੀ ਆ ਉਹ ਜਾਨ ਬਚਾਈ ਜਾ ਸਕੇ ਜੀ। ਉਹਨਾਂ ਨੇ ਠੀਕ ਹੰਗਾਰਾ ਭਰਿਆ ਸੀ। ਉਸ ਤੋਂ ਬਾਅਦ ਉਹਨਾਂ ਨੇ ਜੋ ਉਹਨਾਂ ਦੇ ਘੇਰੇ 'ਚ ਸੀ, ਜਿੰਨੀ ਕੁ ਉਹਨਾਂ ਕੋਲ ਤਾਕਤ ਸੀ, ਉਹਨਾਂ ਨੇ ਵਰਤੀ ਹੈ। ਲੇਕਿਨ ਬਦਕਿਸਮਤੀ ਹੈ ਕਿ ਧਾਰਮਿਕ ਅਦਾਰਾ ਜਿਹੜਾ ਸਿੱਖਾਂ ਦਾ, ਉਹਦੇ ਤੇ ਰਾਜਨੀਤਿਕ ਗਲਬਾ ਜਾਂ ਰਾਜਨੀਤਿਕ ਪ੍ਰਭਾਵ ਬਹੁਤ ਵੱਡਾ ਪੈ ਗਿਆ ਹੈ। ਉਹਨੂੰ ਸਿੱਖ ਲੀਡਰ ਜਿਹੜੇ ਨੇ, ਜਿਹੜੇ ਜਿਨ੍ਹਾਂ ਕੋਲ ਇਸ ਵੇਲੇ ਪੋਲੀਟੀਕਲ ਪਾਵਰ ਹੈ ਜੀ, ਉਹ ਕਿਸ ਤਰ੍ਹਾਂ ਚੱਲਣ ਨਹੀਂ ਦਿੰਦੇ। ਇਸ ਗੱਲ ਦੀ ਬੜੀ ਸੋਹਣੀ ਜੀ ਇੱਕ ਉਦਾਹਰਨ ਮੈਂ ਦੇਣਾ। ਗਿਆਨੀ ਕੇਵਲ ਸਿੰਘ ਜੀ ਇੱਥੇ ਆਏ ਸਨ ਭੁੱਖ ਹੜਤਾਲ ਤੇ, ਉਹ ਵੀ ਬੜੇ ਸਿੱਖ ਮਾਨਤਾ ਦੇ ਭਰਪੂਰ
ਸ਼ਲਾਘਾਯੋਗ ਨੇ। ਉਹਨਾਂ ਨੇ ਗੱਲਾਂ ਕਰਦਿਆਂ ਸਾਡੇ ਨਾਲ ਗੱਲ ਵਿਚਾਰ ਕੀਤੀ ਵੀ ਸਿੱਖ ਸਹਿਬਾਨ ਸਾਡੇ ਕੋਲ ਇਹ ਮਹਿਸੂਸ ਕਰਦੇ ਨੇ ਵੀ ਅਸੀਂ ਬੜਾ ਵੱਡਾ ਉਹਨਾਂ ਨੂੰ ਕੋਈ ਕਰਤਵ ਕਰਕੇ ਦਿਖਾ ਦਈਏ, ਪਰ ਇਹ ਕੋਈ ਮਹਿਸੂਸ ਨਹੀਂ ਕਰਦਾ ਵੀ ਸਾਡੇ ਕੋਲ ਤਾਕਤ ਹੀ ਕੋਈ ਨਹੀਂ ਇਹਨਾਂ ਨੇ ਦਿੱਤੀ ਰਾਜਨੀਤਿਕ ਆਗੂਆਂ ਨੇ, ਤੇ ਅਸੀਂ ਕੀ ਕਰ ਸਕਦੇ ਹਾਂ। ਅਸੀਂ ਜੋ ਸਾਡੇ ਹੱਕ ਹਕੂਕ 'ਚ ਹੈਗਾ ਉਹਦੇ ਅਨੁਸਾਰ ਬਿਲਕੁਲ ਠੀਕ ਕਰ ਰਹੇ ਹਾਂ। ਔਰ ਬਿਲਕੁਲ ਉਹਨਾਂ ਦੀ ਗੱਲ ਦਰੁਸਤ ਸੀ ਵੀ ਰਾਜਨੀਤਿਕ ਲੀਡਰ ਜਿਹੜੇ ਨੇ ਉਹ ਤੇ ਉਹਨਾਂ ਨੂੰ ਇੱਕ ਰਕਮ ਦਾ ਆਪਣੇ ਹੱਥ ਠੋਕਾ ਹੀ ਸਮਝਦੇ ਨੇ ਕਿ ਆਪਣੇ ਮਤਲਬ ਲਈ ਜੋ ਮਰਜ਼ੀ ਗਲਤ ਕੰਮ ਕਰਵਾ ਲਈਏ, ਜੋ ਮਰਜ਼ੀ ਜਿਹੜਾ ਹੈ ਸਿੱਖੀ ਸਿਧਾਂਤਾਂ ਦੇ ਖਿਲਾਫ ਵੀ ਜਾ ਸਕੀਏ ਤੇ ਤਾਂ ਵੀ ਉਹ ਕਹਿੰਦੇ ਨੇ ਠੀਕ ਨੇ। ਲੇਕਿਨ ਸਿੱਖ ਸਿਧਾਂਤਾਂ ਦੇ ਉਹ ਪਹਿਰਾ ਦੇਣ ਦੀ ਕੋਈ ਗੱਲ ਕਰਦੇ ਨੇ ਤਾਂ ਉਹਨਾਂ ਨੂੰ ਆਪਣੀ ਰਾਜਸੀ ਜਿਹੜੀ ਹੈਗੀ ਤਾਕਤ ਰੱਖਣ ਲਈ, ਰਾਜਸੀ ਜਿਹੜੀ ਹੈ ਪਾਵਰ ਨੂੰ ਰਿਟੇਨ ਕਰਨ ਲਈ ਉਹ ਕੋਈ ਵੀ ਜਿਹੜਾ ਹੈ ਗਲਤ ਕੰਮ ਕਰਵਾਉਣ ਨੂੰ ਵਿਚਾਰ ਨੇ। ਜੀ ਬਿਲਕੁਲ। ਤੇ ਚਾਰ ਸਾਹਿਬ ਸਾਡਾ ਵਕਤ ਹੋ ਗਿਆ ਇੱਕ ਛੋਟੇ ਜਿਹੇ ਬ੍ਰੇਕ ਦਾ। ਬ੍ਰੇਕ ਤੋਂ ਬਾਅਦ ਵੀ ਅਸੀਂ ਤੁਹਾਨੂੰ ਸਵਾਲਾਂ ਦਾ ਸਿਲਸਿਲਾ ਇਸੇ ਤਰ੍ਹਾਂ ਜਾਰੀ ਰੱਖਾਂਗੇ, ਤੁਸੀਂ ਤੁਹਾਨੂੰ ਲਾਈਨ ਤੇ ਇਸੇ ਤਰ੍ਹਾਂ ਬਨੇ ਰਹੋ ਐਂਡ ਵਿਲ ਟਾਕ ਟੂ ਯੂ ਰਾਈਟ ਆਫਟਰ ਅ ਸ਼ੋਰਟ ਬ੍ਰੇਕ। तो व्यूअर्स वक्त हो गया एक छोटे ਜਿਹੇ ब्रेक का। कीप वाचिंग न्यूज़ TV 84 ਦੇ ਨਾਲ। we'll be right back after a short break।